ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे नाल साथ देने लिए मौजूद है मसूद मलिक जी। मसूद जी हैं जी, बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਜਿਹਨੂੰ ਅਪਡੇਟ ਪਾਕਿਸਤਾਨ ਕਹਿੰਦੇ ਆ। ਅੱਜ ਜਦੋਂ ਅਮਰੀਕਾ 'ਚ 5 ਜਨਵਰੀ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ, ਆਪ ਸਭ ਨੂੰ ਆਪਣੇ ਕੈਲੀਫੋਰਨੀਆ ਫ੍ਰੈਸਨੋ ਸਟੂਡੀਓਜ਼ 'ਚ ਜੀ ਆਇਆਂ ਨੂੰ ਕਰਨੇ ਆ, ਸਵਾਗਤ ਕਰਨੇ ਆ ਤੁਹਾਡਾ। ਪਾਕਿਸਤਾਨ 'ਚ 6 ਜਨਵਰੀ ਸਾਲ 2026 ਚੜ ਚੁੱਕਿਆ ਹੈ ਔਰ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਲੈ ਕੇ ਅਸੀਂ ਤੁਹਾਡੇ रूबरू हाजिर हाँ। 5 दिन मंडे टू फ्राइडे ये खबर लैके असीं हाजिर होने हाँ। जे समझते जे कि ये खबर तुहाडे कारोबार की एडवरटाइजमेंट वास्ते सूदमंद फायदेमंद साबित हो सकती हैं तो तुसीं इन्हां नूं स्पॉन्सर भी कर सकते जे। स्पॉन्सरशिप लई साडा टेलीफोन नंबर है जी 408 272 5200 408 272 5200। मसूद बाद ने खबर हले कराची वड्डी तबाही तो बच गया। 2000 किलो बरूद जिहड़ा कि अफगानिस्तान तो आया सी फड़िया गया। 50 ਮਣ ਬਰੂਦ ਜੀ, 2000 kg ਬਰੂਦ ਆ ਜਿਹੜਾ ਇਹ ਫੜਿਆ ਗਿਆ ਹੈ ਔਰ ਇਹ ਕਾਰਵਾਈ ਹੈ ਜਿਹੜੀ ਇਹ ਇੰਟੈਲੀਜੈਂਸ ਬੇਸ ਹੋਈ ਹੈ ਔਰ CTD ਯਾਨੀ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਸਿੰਧ ਆ ਜਿਹੜਾ ਉਹਨੇ ਜਿਹੜੇ ਇੰਟੀਰੀਅਰ ਮਿਨਿਸਟਰ ਨੇ ਉਹਨਾਂ ਦੇ ਨਾਲ ਰਲ ਕੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਥੇ ਇਹ ਫੁਟੇजेस ਔਰ ਵੀਡੀਓਜ਼ ਨੇ ਜਿਹੜੀਆਂ ਇਹ ਵੀ ਵਿਖਾਲੀਆਂ ਗਈਆਂ। ਆਖਿਆ ਗਿਆ ਕਿ 3 ਅਤਗਰਦ ਨੇ ਜਿਹੜੇ ਉਹ ਵੀ ਗ੍ਰਿਫਤਾਰ ਹੋਏ ਨੇ। ਇਹ ਮੁੱਢਲੀ ਪੁੱਛ ਪਰਚੀਤ ਹੈ ਜਿਹੜੀ ਉਹਦੇ 'ਚ ਇਹ ਦੱਸਿਆ ਗਿਆ ਹੈ ਕਿ ਇਸ ਸਾਰੇ ਬਰੂਦ ਨੂੰ ਕਰਾਚੀ ਸ਼ਹਿਰ 'ਚ ਅੱਡੋ ਅੱਡ ਟਿਕਾਣੇ ਜਿਨ੍ਹਾਂ 'ਚ ਸਿਵਲ ਟਿਕਾਣੇ ਵੀ ਸਨ ਉਹਨਾਂ ਨੂੰ ਤਬਾਹ ਕਰਨ ਵਾਸਤੇ ਵਰਤਿਆ ਜਾਣਾ ਸੀਗਾ। ਹਜੇ ਤੱਕ ਦੀ ਕਹਿ ਲਵੋ ਕਿ ਨਵੇਂ ਸਾਲ ਦੀ ਇਹ ਸਭ ਤੋਂ ਵੱਡੀ ਕਾਰਵਾਈ ਹੈ ਜਿਹੜੀ ਇਹਨੂੰ ਸ਼ੁਮਾਰ ਕੀਤਾ ਜਾ ਰਿਹਾ ਔਰ ਇੰਨੀ ਵੱਡੀ ਗਿਣਤੀ 'ਚ ਇਹ ਬਰੂਦ ਆ ਜਿਹੜਾ ਇਹ ਫੜਿਆ ਗਿਆ ਆ। ਅੰਦਾਜ਼ਾ ਕਰੋ ਕਿ ਰੱਬ ਨਾ ਕਰੇ ਜੇ ਇਹ ਕਿਤੇ ਕਾਰਵਾਈਆਂ ਦੇ ਵਿੱਚ ਵਰਤਿਆ ਜਾਂਦਾ ਇਹ ਕਿੱਡੀ ਵੱਡੀ ਇਸ ਸ਼ਹਿਰ ਦੀ ਤਬਾਹੀ ਹੈ ਜਿਹੜੀ ਉਹ ਲੈਣੀ ਸੀਗੀ। ਪਰ ਇਹ ਵੇਲੇ ਸਿਰ ਕਾਰਵਾਈ ਕਰਕੇ ਇਹ ਨਾ ਸਿਰਫ ਕੀਤਾ ਗਿਆ ਬਲਕਿ ਇਹ ਜਿਹੜੇ ਅਤਗਰਦ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੀ ਸ਼ਨਾਖਤ ਜਲੀਲ ਅਹਿਮਦ ਉਰਫ ਫਰੀਦ ਤੇ ਇਹਦੇ ਪਿਓ ਦਾ ਨਾਮ ਮੁਹੰਮਦ ਨੂਰ ਦੱਸਿਆ ਗਿਆ ਹੈ। ਨਿਆਜ਼ ਕਾਦਰ ਉਰਫ ਕਿੰਗ ਇਹਦੇ ਪਿਓ ਦਾ ਨਾਮ ਕਾਦਰ ਬਖਸ਼ ਦੱਸਿਆ ਗਿਆ ਹੈ। ਹਮਦਾਨ ਉਰਫ ਫਰੀਦ ਇਹਦੇ ਪਿਓ ਦਾ ਨਾਮ ਮੁਹੰਮਦ ਅਲੀ ਦੱਸਿਆ ਗਿਆ ਹੈ। ਇਹ 3 ਬੰਦੇ ਨੇ ਜਿਹੜੇ ਇਹ ਗ੍ਰਿਫਤਾਰ ਨੇ ਔਰ ਇਹਨਾਂ ਦਾ ਆਖਿਆ ਜਾ ਰਿਹਾ ਕਿ ਇੱਕ ਪਾਬੰਦੀ ਲੱਗੀ ਬੜੀ ਤਗੜੀ ਅਤਗਰਦ ਤਨਜ਼ੀਮ ਹੈ ਜਿਹੜੀ ਉਹਦੇ ਨਾਲ ਇਹਨਾਂ ਦਾ ਤਾਲੁਕ ਹੈ ਔਰ ਇਹ ਕਾਰਵਾਈਆਂ ਨੇ ਜਿਹੜੀਆਂ ਇਹ ਵੇਲੇ ਸਿਰ ਕਰਕੇ ਇਹ ਸਭ ਕੁਝ ਫੜ ਲਿਆ ਗਿਆ ਔਰ ਇਹਨਾਂ ਦਾ ਟਾਰਗੇਟ ਇਹ ਸੀਗਾ ਕਿ ਕਰਾਚੀ ਦੇ 35 ਤੋਂ 40 ਕਿਲੋਮੀਟਰ ਏਰੀਆ ਹੈ ਜਿਹੜਾ ਉਹਦੇ ਵਿੱਚ ਕਾਰਵਾਈਆਂ ਦੀ ਸ਼ੁਰੂਆਤ ਇਹਨਾਂ ਨੇ ਅਗਲੇ ਕੁਝ ਦਿਨਾਂ ਦੇ ਵਿੱਚ ਕਰਨੀਆਂ ਸੀਗੀਆਂ ਔਰ ਆਖਿਆ ਜਾ ਰਿਹਾ ਜੀ ਕਿ ਜੇ ਰੱਬ ਨਾ ਕਰੇ ਇਹ ਕੱਲਾ ਬਰੂਦ ਵੀ ਪਾੜ ਜਾਂਦਾ ਤੇ ਇਹਨਾਂ ਕੇ ਏਰੀਆ ਜਿਹੜਾ ਵੈਸੇ ਤਬਾਹੀ ਮਚ ਜਾਣੀ ਸੀ। ਸਰਕਾਰ ਮੁਖਾਲਫ ਬਿਆਨ ਦੇਣ ਵਾਲੇ ਮਲਾਨਿਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ, ਪੰਜਾਬ ਸਰਕਾਰ ਦਾ ਐਲਾਨ। ਤੇ ਇਮਰਾਨ ਖਾਨ ਦੀ ਪਾਰਟੀ ਨੇ ਲਾਹੌਰ ਦੇ ਜ਼ਿਮਨੀ ਇਲੈਕਸ਼ਨ ਦਾ ਬਾਈਕਾਟ ਕਰ ਦਿੱਤਾ ਤੇ ਕਵਾਲ ਫਰਾਜ਼ ਅਮਜਦ ਤੇ ਇਮਰਾਨ ਖਾਨ ਦੇ ਹੱਕ 'ਚ ਗੀਤ ਗਾਉਣ ਤੇ ਮੁਕੱਦਮਾ ਦਰਜ। ਅਸਲ ਦੇ ਵਿੱਚ ਜੀ ਲਹਿੰਦੇ ਪੰਜਾਬ ਦੀ CM ਮਰੀਮ ਨਵਾਜ਼ ਹੁਣ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਤਹਿਰੀਕੇ ਲਬੈਕ ਪਾਕਿਸਤਾਨ ਤੇ ਜਦੋਂ ਦੀ ਪਾਬੰਦੀ ਲੱਗੀ ਹਜੇ ਤੱਕ ਤੇ ਇਹ ਨਹੀਂ ਪਤਾ ਕਿ ਉਹਨਾਂ ਦੇ ਪ੍ਰਧਾਨ ਮਰ ਗਏ ਨੇ ਜਾਂ ਜੀਂਦੇ ਨੇ ਤੇ ਲੁਕੇ ਨੇ ਕਿਤੇ ਹੀ ਸਰਕਾਰ ਨੇ ਗ੍ਰਿਫਤਾਰ ਕਰਕੇ ਰੱਖੇ ਨੇ। ਪਾਬੰਦੀ ਦਾ ਸ਼ਿਕਾਰ ਉਹ ਤਨਜ਼ੀਮ ਹੋ ਚੁੱਕੀ। ਉਸ ਤਨਜ਼ੀਮ ਦੀਆਂ ਜਿੰਨੀਆਂ ਮਸੀਤਾਂ ਸਨ ਅਹਿਲੇ ਸੁन्नत ਵਲ ਜਮਾਤ ਬਰੇਲਵੀ ਫਿਰਕੇ ਦੀਆਂ ਤਨਜ਼ੀਮਾਂ ਸਨ ਉਹਨਾਂ ਦੇ ਧਾਰਮਿਕ ਆਲਮ ਨੇ ਜਿਹੜੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਨੇ ਜਿਹੜੇ ਉਹ ਜਿੱਦਾਂ ਇਮਰਾਨ ਖਾਨ ਤੋਂ ਵੱਖਰਿਆਂ ਹੋਣ ਦਾ ਬਹੁਤ ਸਾਰਿਆਂ ਨੇ ਐਲਾਨ ਕੀਤਾ ਸੀਗਾ ਉਦਾਂ ਉਹਨਾਂ ਨੇ ਵੀ ਇਸ ਤਨਜ਼ੀਮ ਤੋਂ ਵੱਖਰਿਆਂ ਹੋਣ ਦਾ ਐਲਾਨ ਕੀਤਾ। ਪਰ ਕੁਛ ਐਸੇ ਸਨ ਕਿ ਇਹਨਾਂ ਤਨਜ਼ੀਮਾਂ ਨੂੰ ਕਿ ਇਹ ਗਲਤ ਹੱਥਾਂ 'ਚ ਨਾ ਜਾਣ। ਇਹਨਾਂ ਮਸੀਤਾਂ ਨੂੰ ਸਾਹਮਣ ਵਾਲੇ ਜਿਹੜੇ ਮੁੱਲਾ ਨੇ ਜਾਂ ਮੌਲਵੀ ਨੇ ਜਾਂ ਆਲਮ ਨੇ ਧਾਰਮਿਕ ਉਹਨਾਂ ਨੂੰ ਬਕਾਇਦਾ ਵਜ਼ੀਫਾ ਜਿਹੜਾ ਉਹ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਸੀ। ਇੱਕ ਬਣੀ ਮਿੱਥੀ ਤਨਖਾਹ ਹੈ ਜਿਹੜੀ ਉਹ ਉਹਨਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਸੀਗੀ। ਹੁਣ ਉਸ ਤਨਖਾਹ ਨੂੰ ਲੈਣ ਦੇ ਨਾਲ ਉਹ ਫਿਰ ਵੀ ਸਰਕਾਰ ਦੇ ਖਿਲਾਫ ਜ਼ਾਹਰ ਆ ਉਹਨਾਂ ਦੀ ਤਨਜ਼ੀਮ ਦੇ ਨਾਲ ਜੋ ਕੁਝ ਹੋਇਆ ਆ ਪਾਬੰਦੀਆਂ ਲੱਗੀਆਂ ਸਭ ਕੁਝ ਹੋਇਆ ਕਿਤੇ ਨਾ ਕਿਤੇ ਕੋਈ ਨਾ ਕੋਈ ਚੰਗਿਆੜੀ ਕਹਿ ਲਵੋ ਕਿ ਉੱਠਦੀ ਸੀਗੀ। ਇੰਟੈਲੀਜੈਂਸ ਮੋਨੀਟਰਿੰਗ ਵੀ ਚੱਲਣ ਡਈ ਸੀਗੀ ਜਿਹਦੇ ਤੋਂ ਬਾਅਦ ਆਖਿਆ ਕਿ 66,000 ਆਲਮ ਇਮਾਮ ਮਸਜਿਦ ਨੇ ਜਿਹੜੇ ਉਹਨਾਂ ਨੂੰ ਅਸੀਂ ਕਲੀਅਰ ਕਰਾਰ ਦੇ ਦਿੱਤਾ ਪਰ ਜਿਹੜੇ ਹਜੇ ਵੀ ਸਰਕਾਰ ਦੇ ਖਿਲਾਫ ਨਫ਼ਰਤ ਬਾਕ ਰਹੇ ਨੇ, ਲੋਕਾਂ ਨੂੰ ਉਕਸਾ ਰਹੇ ਨੇ, ਇੰਤਸ਼ਾਰ ਖਿਲਾ ਰਹੇ ਨੇ, ਮੁਲਕ 'ਚ ਬਦਅਮਨੀ ਦਾ ਸਬਬ ਨੇ, ਉਹਨਾਂ ਦੇ ਨਾ ਸਿਰਫ ਅਸੀਂ ਵਜ਼ੀਫੇ ਬੰਦ ਕਰ ਰਹੇ ਹਾਂ ਬਲਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਪਾਕਿਸਤਾਨ ਦੀ ਸਲਾਮਤੀ ਦੇ ਵਾਸਤੇ ਇਹ ਗੱਦਾਰੀ ਦਾ ਹੀ ਇੱਕ ਕਿਸਮ ਦਾ ਮੁਕੱਦਮਾ ਹੈ ਉਹ ਬਣਾ ਕੇ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾਣਗੀਆਂ। ਦੂਜਾ ਲਾਹੌਰ ਦਾ ਜਿਹੜੀ ਜ਼ਿਮਨੀ ਚੋਣ ਦਾ ਤੁਸੀਂ ਐਲਾਨ ਕੀਤਾ ਆ ਬਿਲਕੁਲ ਜੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਇੱਥੇ ਜੀ ਮੁਹੰਮਦ ਸ਼ਫੀਕ ਖੋਖਰ ਹੋਣੇ ਨੇ ਜਿਹੜੇ ਉਹਨਾਂ ਦੇ ਕਹਿ ਲਵੋ ਕਿ ਇਹ ਮੌਣ ਤੋਂ ਬਾਅਦ ਇਹ ਸੀਟ ਵਿਹਲੀ ਹੋਈ ਸੀਗੀ ਪੰਜਾਬ ਅਸੈਂਬਲੀ ਦੀ। ਇਹ ਹਲਕਾ ਬਣਦਾ ਆ ਪੰਜਾਬ ਪ੍ਰੋਵਿੰਸ਼ਲ 167। ਪਾਕਿਸਤਾਨ ਤਹਿਰੀਕੇ ਇਨਸਾਫ ਦੇ ਜਿਹੜੇ ਸੈਕਟਰੀ ਇਨਫੋਰਮੇਸ਼ਨ ਨੇ ਵਕਾਸ ਅਕਰਮ ਹੋਣੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਇਹਨਾਂ ਜ਼ਿਮਨੀ ਚੋਣਾਂ 'ਚ ਹਿੱਸਾ ਨਹੀਂ ਲਾਂਗੇ। ਸਾਨੂੰ ਪਤਾ ਹੈ ਕਿ ਇਹ ਧਾਂਦਲੀ ਜ਼ਿਆਦਾ ਚੋਣਾਂ ਹੋਣੀਆਂ ਨੇ, ਸਾਨੂੰ ਪੂਰਾ ਕੰਪੇਨ ਨਹੀਂ ਕੀਤੀ ਕਰਨ ਦਿੱਤੀ ਜਾਣੀ ਔਰ ਉਸ ਬਾਅਦ ਨਤੀਜਾ ਉਹੀ ਹੈ
ਜਿਹੜਾ ਇਸ ਵੇਲੇ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਇੱਥੋਂ ਹਰਾਇਆ ਨਹੀਂ ਜਾਏਗਾ, ਨਾ ਲੋਕਾਂ ਨੇ ਸਾਨੂੰ ਹਰਾਉਣਾ ਆ, ਸਾਨੂੰ ਹਰਾ ਦਿੱਤਾ ਜਾਏਗਾ ਜਿੱਦਾਂ ਪਹਿਲਾਂ ਫਾਰਮ 45 47। ਇਸ ਕਰਕੇ ਅਸੀਂ ਇਹਨਾਂ ਚੋਣਾਂ ਦਾ ਬਾਈਕਾਟ ਕਰਨੇ ਆ। ਇੱਕ ਚੀਜ਼ ਯਾਰ, ਕਵਾਲ ਆ ਜਿਹੜਾ ਜਾਂ ਗਾਇਕ ਆ ਜਿਹੜਾ, ਉਹਨੇ ਤੇ ਉਹ ਕੁਛ ਹੀ ਗਾਉਣਾ ਨਾ ਜੋ ਆਵਾਮ ਪਸੰਦ ਕਰਦੀ ਹੈ, ਜੋ ਆਵਾਮ ਨੂੰ ਪਸੰਦ ਹੈ। ਇਹ ਜੀ ਕਵਾਲ ਦੇ ਉੱਤੇ ਫਰਾਜ਼ ਅਮਜਦ ਤੇ ਇਲਜ਼ਾਮ ਆ ਕਿ ਉਹਨਾਂ ਨੇ ਇੱਕ ਮਹਿਫਿਲ ਦੇ ਦੌਰਾਨ ਬਗੈਰ ਇਜਾਜ਼ਤ ਦੇ ਸਿਆਸੀ ਤਰ੍ਹਾਂ ਦਾ ਨਗਮਾ ਜਿਹੜਾ ਉਹ ਗਾਇਆ। ਉਹ ਹੁਣ ਨਗਮਾ ਗਾਇਆ ਜਾਂ ਕਵਾਲੀ ਗਾਈ, ਅਸਲ ਦੇ ਵਿੱਚ ਕੈਦੀ ਨੰਬਰ 804। ਪਤਾ ਨਹੀਂ ਪਾਕਿਸਤਾਨ 'ਚ ਕਿੰਨੇ ਹੋਣੇ ਹੁਣ, ਕਿਉਂਕਿ ਇਮਰਾਨ ਖਾਨ ਦਾ ਕੈਦ ਦੇ ਅੰਦਰ ਨੰਬਰ ਹੈ ਜਿਹੜਾ ਉਹ 804 ਹੈ। ਤੇ ਇਸ ਕਰਕੇ ਇਹ ਅਵਾਮੀ ਮਜਮੇ ਦੇ ਵਿੱਚ ਕਹਿੰਦੇ ਨੇ ਕਿ ਜੋਸ਼ ਦੇ ਨਾਲ ਨਾਲ ਇਹਨਾਂ ਨੇ ਇਸ਼ਤਿਹਾਲ, ਲੋਕਾਂ ਨੇ ਤੇ ਹੋ ਸਕਦਾ ਦਾਦ ਦਿੱਤੀ ਹੋਵੇ, ਉਹ ਦਾਦ ਜਿਹੜੀ ਉਹ ਸਰਕਾਰ ਨੂੰ ਲੜ ਗਈ, ਜਿਸ ਤੋਂ ਬਾਅਦ ਇਸ ਕਵਾਲ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਜ਼ਮਾਨਤ ਉਹਨੇ ਕਰਾ ਲਈ ਹੈ, ਪਰ ਹੁਣ ਖਿੱਚਾ ਤੁਸੀਂ ਫਿਰ ਉਸ ਮੁਲਕ ਦੇ ਵਿੱਚ ਜਿਹੜੇ ਤਗੜੇ ਨੇ ਉਹਨਾਂ ਦੀ ਵੇਖੋ ਇਹ ਕਿਦਾਂ ਚੱਲਦਾ ਜੀ। ਮਸੂਦ, ਇੱਥੇ ਆਪਣੇ ਸਰੋਤਿਆਂ ਨੂੰ ਇਹ ਦੱਸਦੇ ਜਾਈਏ ਕਿ ਇਸੇ ਤਰ੍ਹਾਂ ਦਾ ਇੱਕ ਮੁਕੱਦਮਾ ਜਿਹੜਾ ਮਲਕੂ ਹਰਾ ਤੇ ਵੀ ਹੋਇਆ ਸੀਗਾ, ਨਿਕਲਿਆ। ਫਿਰ ਉਹਦੇ ਦੇ ਨਾਲ ਤੇ ਮੈਂ ਮਾਫੀ ਚਾਹੁੰਦਾ ਗੱਲ ਕੱਟਣ ਦੀ, ਪ੍ਰਵੀਨ, ਇੱਥੇ ਤੱਕ ਕਿ ਉਸ ਵਿਚਾਰੇ ਨੂੰ ਫਿਰ ਵਰਦੀ ਨੂੰ ਸਲੂਟਾਂ ਵਾਲੇ ਗੀਤ ਆ ਜਿਹੜੇ ਉਹ ਵੀ ਗਾਉਣੇ ਪਏ। ਸਾਫਟਵੇਅਰ ਵਾਹ ਭਾਈ ਜਿਹਨੂੰ ਕਹਿੰਦੇ ਨੇ ਕਿ ਅਪਡੇਟ ਹੋਇਆ ਉਹਦਾ। ਤੇ ਜੀ ਬਾਤ ਨੇ ਅੱਗੇ FIA ਨੇ ਮੁਲਕ ਭਰ ਦੇ 에ਅਰਪੋਰਟ ਤੇ ਪ੍ਰੀ ਡਿਪਾਰਚਰ ਸੈਂਟਰ ਬਣਾਏ ਨੇ ਤੇ ਸੈਂਕੜਾ ਪਾਕਿਸਤਾਨੀਆਂ ਨੇ ਸਮਗਲਿੰਗ ਵਾਲੇ ਰਾਵਾਂ ਥਾਨੀ ਅਫਗਾਨਿਸਤਾਨ ਤੋਂ ਪਾਕਿਸਤਾਨ ਮੁੜਨ ਲਈ ਨਾ ਕਰ ਦਿੱਤੀ। ਬਿਲਕੁਲ ਜੀ, ਉਹ ਲੋਕ ਜਿਹੜੇ ਪਾਕਿਸਤਾਨ ਤੋਂ ਬਾਹਰ ਵਸਦੇ ਨੇ, ਕਿੱਥੇ ਵਸਦੇ ਨੇ, ਉਹਨਾਂ ਨਾਲ ਜੁੜੀ ਖਬਰ ਹੈ। ਪਹਿਲਾਂ ਤਾਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਇਹ ਦੱਸ ਦਵਾਂ ਕਿ 17 ਦਸੰਬਰ 2025 ਦੇ ਮੁੱਕਣ ਤੱਕ ਕੁਝ ਆંકੜੇ ਸਾਹਮਣੇ ਆਏ ਸਨ, ਜਿਹੜੇ ਰੋਲੇ ਬਣੇ ਸਨ ਨਾ ਕਿ ਪਾਕਿਸਤਾਨੀ 에ਅਰਪੋਰਟਾਂ ਤੇ ਲੋਕਾਂ ਨੂੰ ਜਹਾਜ਼ ਤੇ ਬਹਿਣ ਤੋਂ ਪਹਿਲਾਂ ਹੀ ਡੀਪੋਰਟ ਕਰ ਦਿੱਤਾ ਜਾਂਦਾ, ਭਾਵੇਂ ਉਹਨਾਂ ਦੇ ਕਾਗਜ਼ ਪੱਤਰ ਪੂਰੇ ਨੇ। ਹੁਣ ਪਤਾ ਲੱਗਾ ਹੈ ਕਿ ਪਿਛਲੇ ਸਾਲ 2025 ਚ ਸਰਕਾਰ ਵੱਲੋਂ ਇਹ ਕੰਮ ਜਦੋਂ ਕੀਤੇ ਗਏ ਲੋਕਾਂ ਨੂੰ ਆਫਲੋਡ ਕਰਨ ਦੇ, ਤੇ ਉਹ 17 ਦਸੰਬਰ ਤੱਕ 66,000 ਮੁਸਾਫਰਾਂ ਨੂੰ ਆਫਲੋਡ ਕੀਤਾ ਗਿਆ। ਯਾਨੀ 66,000 ਮੁਸਾਫਰ ਨੇ, ਜਿਹੜੇ ਬੰਦੇ ਬੀਬੀਆਂ ਬੱਚੇ ਨੇ, ਜਿਹੜੇ ਉਹਨਾਂ ਨੂੰ ਜਹਾਜ਼ਾਂ ਤੋਂ ਕਾਗਜ਼ ਪੱਤਰ ਪੂਰੇ ਨਾ ਪੂਰੇ ਤੇ ਇੱਕ ਵੱਖਰੀ ਬਹਿਸ ਹੈ, ਪਰ ਟਿਕਟਾਂ ਲਈਆਂ, ਸਭ ਕੁਝ ਹੋਇਆ, ਤਾਂ ਹੀ ਉਹ ਜਹਾਜ਼ ਤੱਕ ਕੱਪੜੇ ਰਾਜ 20 ਤੇ ਨਾਕੇ ਲੱਗੇ, ਪਰ ਜਹਾਜ਼ਾਂ ਤੋਂ ਬੈਠੇ 66,000 ਬੰਦੇ ਨੇ ਜਿਹੜੇ ਉਹ ਲਾਏ ਨੇ। ਹੁਣ ਇਹ ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਜਾਂ ਏਜੰਸੀ ਜਾਂ FIA ਦਾ ਮਹਿਕਮਾ ਜਿਹੜਾ, ਉਹਨਾਂ ਦੇ ਫੈਡਰਲ ਵਜ਼ੀਰ ਮੋਹਸਨ ਨਕਵੀ ਉਹਨਾਂ ਨੇ ਇਹ ਆਖਿਆ ਕਿ ਅਸੀਂ ਆਪਣੇ ਸਾਰੇ ਜ਼ੋਨਲ ਦਫ਼ਤਰ ਨੇ ਜਿਹੜੇ, ਉਹਨਾਂ 'ਚ ਫੌਰੀ ਤੌਰ ਤੇ ਪ੍ਰੀ ਡਿਪਾਰਚਰ ਫੈਸਿਲਿਟੇਸ਼ਨ ਡੈਸਕ ਨੇ ਜਿਹੜੇ ਉਹ ਬਣਾ ਦਿੱਤੇ ਨੇ। ਆਪਣੇ ਐਕਸ ਤੇ ਛੱਡੇ ਸੁਨਾਹ 'ਚ ਉਹਨਾਂ ਦਾ ਆਖਿਆ ਹੈ ਕਿ ਇਹਨਾਂ ਡੈਸਕਾਂ ਰਾਹੀਂ ਪਾਕਿਸਤਾਨ ਤੋਂ ਬਾਹਰ ਸਫ਼ਰ ਕਰਨ ਵਾਲੇ ਮੁਸਾਫਰ ਨੇ ਜਿਹੜੇ, ਉਹਨਾਂ ਨੂੰ ਇਮੀਗ੍ਰੇਸ਼ਨ ਦਾ ਤਰੀਕਾਕਾਰ ਔਰ ਕਲੀਅਰੈਂਸ ਔਰ ਉਹਦੇ ਵਾਸਤੇ ਕੀ ਲੋੜਾਂ ਥੋੜਾਂ ਨੇ, ਉਹ ਜਾਣਕਾਰੀ ਪਹਿਲਾਂ ਦਿੱਤੀ ਜਾਏਗੀ, ਤਾਂ ਜੇ ਉਹ ਸਭ ਕੁਝ ਹੈ ਜਿਹੜਾ ਉਹ ਪੂਰਾ ਕਰਕੇ ਉੱਥੇ ਪਹੁੰਚਣ ਔਰ ਬਗੈਰ ਰੁਕਾਵਟ ਤੋਂ ਸਫਰ ਕਰ ਸਕਣ। ਸੋ ਇਹ ਹੁਣ ਰੁਕਾਵਟਾਂ ਕੀ ਨੇ ਇਸ ਬਾਰੇ ਉਹਨਾਂ ਦੱਸ ਨਹੀਂ ਪਾਈ, ਸਿਰਫ ਇਹ ਆਖਿਆ ਗਿਆ ਕਿ ਜੀ ਅਸੀਂ ਫੈਸਿਲਿਟੇਸ਼ਨ ਵਾਸਤੇ ਸਾਰੇ 에ਅਰਪੋਰਟ ਨੇ ਜਿਹੜੇ, ਉਹਨਾਂ ਤੋਂ ਜਾਣ ਤੋਂ ਪਹਿਲਾਂ ਯਾਨੀ ਤੁਸੀਂ 에ਅਰਪੋਰਟ ਜਾਣ ਤੋਂ ਪਹਿਲਾਂ ਇਹਨਾਂ ਫੈਸਿਲਿਟੇਸ਼ਨ ਸੈਂਟਰਾਂ ਤੇ ਜਾਣਾ, ਉਹ ਤੋਂ ਤੁਸੀਂ ਕਲੀਅਰੈਂਸ ਲੈਣੀ ਹੈ, ਫਿਰ ਤੁਸੀਂ 에ਅਰਪੋਰਟ ਤੇ ਜਾਓਗੇ, ਕਲੀਅਰੈਂਸ ਵਿਖਾਓਗੇ, ਬਾਕੀ ਸਾਰੀ ਕਾਰਵਾਈ ਹੋਏਗੀ, ਫਿਰ ਤੁਸੀਂ ਜਹਾਜ਼ ਤੱਕ ਬਹੋਗੇ। ਮਤਲਬ ਕਿ ਨਾਕੇ ਪੱਕੇ ਹੀ ਲੱਗ ਗਏ ਆ। ਔਰ ਰਹੀ ਗੱਲ ਕਿ ਅਫਗਾਨਿਸਤਾਨ 'ਚ ਪਾਕਿਸਤਾਨ ਆਉਣ ਵਾਲੇ ਜੀ, ਇਹ ਸੈਂਕੜਾ ਲੋਕ ਨੇ ਜਿਨ੍ਹਾਂ ਦਾ ਇਹ ਆਖਣਾ ਆ ਕਿ ਇਹ 3 ਮਹੀਨਿਆਂ ਤੋਂ ਉੱਥੇ ਫਸੇ ਹੋਏ ਨੇ। ਇਹ ਉਹ ਨੇ ਜਿਨ੍ਹਾਂ 'ਚ ਵਪਾਰਕ ਲੋਕ ਨੇ, ਜਿਨ੍ਹਾਂ ਦਾ ਉਧਰ ਕਾਰੋਬਾਰ ਸੀ, ਅਨਾਰਾਂ ਦੇ ਬਾਗ ਲਏ, ਸੇਬਾਂ ਦੇ ਬਾਗ ਲਏ, ਉੱਥੋਂ ਪੈਕ ਕਰਦੇ ਸੀਗੇ, ਪੈਕਿੰਗ ਤੋਂ ਬਾਅਦ ਉਹ ਪਾਕਿਸਤਾਨੀ ਮੰਡੀਆਂ 'ਚ ਆਉਂਦਾ ਸੀਗਾ। ਬਹੁਤ ਸਾਰੇ ਕਹਿ ਲਵੋ ਕਿ ਖਾਨਦਾਨ ਨੇ ਜਿਹੜੇ ਇੱਧਰ ਪਾਕਿਸਤਾਨ ਅਫਗਾਨਿਸਤਾਨ ਵਿਆਹੇ ਨੇ, ਇਹ ਤੇ ਹੁਣ ਅਫਗਾਨਿਸਤਾਨ ਦੇ ਜਿਹੜੇ ਅਫਗਾਨ ਸਨ ਉਹਨਾਂ ਨੂੰ ਡਿਪੋਰਟ ਕੀਤਾ ਮਹਾਜਰਾਂ ਨੂੰ, ਉਹ ਕੁਝ ਉਧਰ ਰਹਿ ਗਏ। ਫਿਰ ਇਸ ਤਰ੍ਹਾਂ ਹੀ ਕੁਝ ਪੜ੍ਹਨ ਲਿਖਣ ਦਾ ਕੰਮ ਕਰਨ ਵਾਲੇ ਕਹਿ ਰਹੇ ਨੇ, ਸਟੂਡੈਂਟਸ ਵੀ ਹੈ ਨੇ। ਸੋ ਉਹ ਹੁਣ ਪਾਕਿਸਤਾਨ ਵਾਪਸੀ ਦੀ ਉਡੀਕ 'ਚ ਨੇ। ਅਫਗਾਨ ਯੂਨੀਵਰਸਿਟੀਆਂ ਦੇ ਵਿੱਚ ਇਹ ਜਿਹੜੇ ਸਨ, ਇਹਨਾਂ ਨੇ ਆਖਿਆ ਹੈ ਕਿ ਸਾਡੇ ਰਿਸ਼ਤੇਦਾਰ ਔਰ ਬਾਕੀ ਸਾਰੇ ਜਿਹੜੇ ਸਿਆਲੀ ਛੁੱਟੀਆਂ ਹੋਈਆਂ ਨੇ, ਅਸੀਂ ਪਾਕਿਸਤਾਨ ਜਾਣਾ ਚਾਹੁੰਦੇ ਆ, ਪਰ 12 ਅਕਤੂਬਰ ਤੋਂ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਰਹੱਦ ਬੰਦ ਹੈ। ਹੁਣ ਜਿਹੜੀ ਰਾਹਦਾਰੀ ਇਹਨਾਂ ਨੇ ਵਰਤਣੀ ਹੈ ਉਹ ਨਜਾਇਜ਼ ਹੀ ਹੋਣੀ, ਬਾਰਡਰ ਅਲਾਂਘ ਕੇ ਹੀ ਹੋਣਾ ਕਿਸੇ ਪਾਸੇ। ਉਹਨਾਂ ਆਖਿਆ ਜਿੰਨਾ ਰਾਵਾਂ ਥਾਣੀ ਸਮਗਲਿੰਗ ਹੋਣ ਰਹੀ ਹੈ, ਜਿੱਥੋਂ ਪਾਕਿਸਤਾਨ ਵਾਪਸ ਮੁੜਨਾ ਜੁਰਮ ਹੈ। ਸਰਕਾਰ ਸਾਡੇ ਵਰਗੇ ਜਿਹੜੇ ਕਹਿ ਲਵੋ ਕਿ ਹਾਲਾਤਾਂ ਦੇ ਮਾੜੇ ਨੇ, ਜਾਂ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਮਤੱਕੇ ਤੋਂ ਬਾਅਦ ਜਿਹੜਾ ਮਸਲਾ ਬਣਿਆ ਆ, ਉਹਦੇ ਵਾਸਤੇ ਇੱਕ ਖਾਸ ਰਾਹਦਾਰੀ ਦੇਵੇ ਜਿਹਦੇ ਰਾਹੀਂ ਅਸੀਂ ਪਾਕਿਸਤਾਨ ਜਾ ਸਕੀਏ। ਸਰਹੱਦਾਂ ਤੇ ਬੰਦ ਨੇ ਤੇ ਉਹਨਾਂ ਰਾਹਦਾਰੀਆਂ ਥਾਣੀ ਫਿਰ ਵਾਪਸ ਵੀ ਆ ਸਕੀਏ। ਸੋ ਇਹ ਸੈਂਕੜਾ ਲੋਕਾਂ ਦੀ ਮੰਗ ਆ ਜਿਹੜੀ ਉਹ ਸਾਹਮਣੇ ਆਈ ਜੀ। ਯੂਨੀਵਰਸਿਟੀ ਆਫ ਲਾਹੌਰ 'ਚ ਇੱਕ ਹੋਰ ਕੁੜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ਤੇ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਹੈ। ਮਸੂਦ, ਇਹ ਉਹੀ ਯੂਨੀਵਰਸਿਟੀ ਜਿੱਥੇ ਕੁਝ ਦਿਨ ਪਹਿਲੇ ਵੀ ਇੱਕ ਮੁੰਡੇ ਨੇ ਖੁਦਕੁਸ਼ੀ ਕੀਤੀ ਸੀ? ਜੀ ਬਿਲਕੁਲ, 15 ਦਿਨ ਪਹਿਲਾਂ ਡਿਫਾਰਮੇਸੀ ਦਾ ਇੱਕ ਮੁੰਡਾ ਸੀਗਾ ਔਰ ਉਹਦੀ ਕੋਈ ਅਟੈਂਡੈਂਸ ਦਾ ਔਰ ਬਾਕੀ ਰੋਲੇ ਸਨ। ਉਹਨੇ ਤੀਜੀ ਮੰਜ਼ਲ ਤੋਂ ਛਾਲ ਮਾਰੀ ਔਰ ਖੁਦਕੁਸ਼ੀ ਕਰ ਲਈ। ਉਹ ਵੀ ਇਸ ਯੂਨੀਵਰਸਿਟੀ 'ਚ ਹੋਈ। ਫਿਰ ਪੜਿਆਰਾਂ ਵੱਲੋਂ ਸਖਤ ਇਹਤਜਾਜ ਜਿਹੜਾ ਉਹ ਕੀਤਾ ਗਿਆ। ਯੂਨੀਵਰਸਿਟੀ ਇੰਤਜ਼ਾਮੀਆ ਜਿਹੜੀ ਉਹਦੇ ਨਾਲ ਫਿਰ ਉਹਨਾਂ ਦੀ ਗੱਲਬਾਤ ਹੋਈ, ਮੁਤਾਲਬੇ ਮੰਗਾਂ ਸਾਹਮਣੇ ਰੱਖੀਆਂ ਗਈਆਂ ਔਰ ਇਹਤਜਾਜ ਮੁੱਕਿਆ, ਮਰਨ ਵਾਲਾ ਜਿਹੜਾ ਉਹ ਚਲਾ ਗਿਆ।
ਹੁਣ ਫਿਰ ਉਸੇ ਯੂਨੀਵਰਸਿਟੀ 'ਚ ਇਸ ਕੁੜੀ ਦੇ ਨਾਲ ਹੋਇਆ ਔਰ ਕੇਸ ਉਹੀ ਹੈ ਕਿ ਇਹ ਕੁੜੀ ਹੈ ਜਿਹੜੀ ਇਹਦੀ ਅਟੈਂਡੈਂਸ ਸ਼ਾਰਟ ਸੀਗੀ, ਕਲਾਸ 'ਚੋਂ ਬਾਹਰ ਕੱਢਿਆ ਗਿਆ, ਇਹਨੇ ਤੀਜੀ ਮੰਜ਼ਿਲ ਤੋਂ ਥੱਲੇ ਛਾਲ ਮਾਰੀ। ਇਸ ਵੇਲੇ ਹਸਪਤਾਲ 'ਚ ਹਾਲਤ ਉਹਦੀ ਨਾਜ਼ੁਕ ਦੱਸੀ ਜਾ ਰਹੀ ਹੈ। ਆਖਿਆ ਜਾ ਰਿਹਾ ਕਿ ਉਹਦੀ ਲੱਕ ਦੀ ਹੱਡੀ ਹੈ ਜਿਹੜੀ ਉਹ 3 ਥਾਂ ਤੋਂ ਟੁੱਟ ਗਈ ਹੈ, ਸਿਰ ਦੇ ਵਿੱਚ ਉਹਦੀ ਡੂੰਘੀਆਂ ਸੱਟਾਂ ਲੱਗੀਆਂ ਨੇ, ਹੋਸ਼ 'ਚ ਨਹੀਂ ਆ ਰਹੀ, ਆਲਮੋਸਟ ਮੌਤ ਦੇ ਮੂੰਹ 'ਚ। ਰੱਬ ਨਾ ਕਰੇ ਕਿ ਉਹ ਮੌਤ ਦੇ ਮੂੰਹ 'ਚ ਜਾਵੇ, ਪਰ ਜੇ ਬਚ ਜਾਵੇ ਤੇ ਮੇਰੀ ਇਹ ਵੀ ਦੁਆ ਹੈ ਕਿ ਧੀ ਧਿਆਨ ਕਮ ਸੇ ਕਮ ਸਿਹਤ ਤੰਦਰੁਸਤੀ ਦੇ ਨਾਲ ਅਸਲ ਜ਼ਿੰਦਗੀ ਵੱਲ ਪਰਤੇ। ਤੇ ਇਸ ਤੋਂ ਬਾਅਦ ਯੂਨੀਵਰਸਿਟੀ ਨੇ ਵੇਖਿਆ ਕਿ ਪਹਿਲਾਂ ਵੀ ਇਹ ਪੜਿਆਰਾਂ ਦਾ ਇhtਜਾਜ ਹੋਇਆ ਸੀਗਾ, ਹੁਣ ਫਿਰ ਇੱਕ ਇhtਜਾਜ ਹੋਏਗਾ। ਉਹਨੂੰ ਕੰਟਰੋਲ ਕਰਨ ਖਾਤਰ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਹੈ ਔਰ ਸਾਰੀਆਂ ਕਲਾਸਾਂ 12 ਜਨਵਰੀ ਤੱਕ ਆਨਲਾਈਨ ਕਰ ਦਿੱਤੀਆਂ ਗਈਆਂ। ਹੁਣ ਲੋੜ ਇੱਥੇ ਇਹ ਹੈ, ਮੈਂ ਇਹ ਨਹੀਂ ਕਹਿੰਦਾ ਕਿ ਯੂਨੀਵਰਸਿਟੀ ਹੈ ਜਿਹੜੀ ਉਹਦਾ ਕੋਈ ਗੁਨਾਹ ਹੈ, ਔਰ ਨਾ ਮੈਂ ਇਹ ਕਹਿਣਾ ਹੈ ਕਿ ਜੀ ਸਟੂਡੈਂਟ ਨੇ ਜਿਹੜੇ ਬੇਕਸੂਰ ਨੇ। ਹਾਇਰ ਐਜੂਕੇਸ਼ਨ ਡਿਪਾਰਟਮੈਂਟ ਪੰਜਾਬ ਇਹ ਇੱਕ ਐਸਾ ਇਦਾਰਾ ਹੈ ਜਿਹਨੇ ਯੂਨੀਵਰਸਿਟੀਆਂ ਨੂੰ ਲਾਇਸੈਂਸ ਦੇਣੇ ਹੁੰਦੇ ਨੇ, ਉਹਨਾਂ ਦੀ ਮੋਨੀਟਰਿੰਗ ਕਰਨੀ ਹੁੰਦੀ ਹੈ, ਉਹਨਾਂ ਦੀ ਰੇਟਿੰਗ ਔਰ ਬਾਕੀ ਸਾਰੇ ਮਾਮਲੇ ਨੇ ਜਿਹੜੇ ਇਹਦੇ ਮਤਹਿਤ ਹੁੰਦੇ ਨੇ। ਇਹਨਾਂ ਵੱਲੋਂ ਹਜੇ ਤੱਕ ਕੋਈ ਇਨਕੁਆਇਰੀ ਨਹੀਂ ਬਿਠਾਈ ਗਈ, ਨਾ ਯੂਨੀਵਰਸਿਟੀ ਇੰਤਜ਼ਾਮੀਆ ਦੇ ਖਿਲਾਫ ਔਰ ਨਾ ਪੜਿਆਰਾਂ ਦੇ ਮਾਮਲੇ ਦੇ ਉੱਤੇ। ਤੇ ਇਹ ਦੂਜਾ ਮਾਮਲਾ ਜਿਹੜਾ ਹੋਇਆ ਔਰ ਇੱਕੋ ਯੂਨੀਵਰਸਿਟੀ 'ਚ ਹੋਇਆ। ਔਰ ਇਹ ਤੋਂ ਤੁਸੀਂ ਇਹ ਅੰਦਾਜ਼ਾ ਲਾਓ ਪ੍ਰਵੀਨ ਕਿ ਯੂਨੀਵਰਸਿਟੀ ਲੈਵਲ ਤੇ ਜਦੋਂ ਕੋਈ ਧੀ ਪੁੱਤ ਜਾਂਦਾ, ਮਾਪਿਆਂ ਦੇ ਸੁਪਨੇ ਕਿੱਦਾਂ ਹੁੰਦੇ ਨੇ ਕਿ ਇਹ ਹੁਣ ਆਲਾ ਪੜ੍ਹਾਈ ਤੱਕ ਅੱਪੜ ਗਿਆ, ਜਿੱਥੇ ਅਸੀਂ ਨਹੀਂ ਅੱਪੜ ਸਕੇ ਇਹ ਅੱਪੜ ਗਿਆ ਆ। ਪਰ ਯੂਨੀਵਰਸਿਟੀਆਂ ਦੇ ਅੰਦਰ ਮਾਹੌਲ ਕਿੱਡਾ ਸਟ੍ਰੈਸ ਵਾਲਾ, ਕਿੱਡਾ ਦਬਾਅ ਹੈ। ਇਹਦੇ ਕਾਰਨ ਕਈ ਨੇ ਜਿਨ੍ਹਾਂ 'ਚ ਇਹ ਹੁਣ ਇਹੋ ਜਿਹੀ ਨੌਬਤ ਬਣ ਜਾਂਦੀ ਹੈ ਕਿ ਆਉਣ ਵਾਲੇ ਵਕਤ ਦੇ ਰੀਝਵੰਦ ਆਸਾਂ ਲਾ ਕੇ ਜਿਹੜੇ ਇੱਥੇ ਜਾਂਦੇ ਨੇ ਉਹ ਉੱਥੇ ਆਪਣਾ ਆਪ ਮੁਕਾਉਣ ਡੈ ਪਏ ਨੇ ਕਿ ਬਸ ਮੁੱਕ ਗਿਆ ਸਭ ਕੁਛ। ਇਹਦੇ ਉੱਤੇ ਕਹਿ ਲਵੋ ਕਿ ਸਾਈਕੈਟਰਿਸਟ, ਯੂਨੀਵਰਸਿਟੀ ਇੰਤਜ਼ਾਮੀਆ, ਪੜਿਆਰ ਨੇ ਜਿਹੜੇ ਉਹ ਔਰ ਸਰਕਾਰ ਇਹਨਾਂ ਨੂੰ ਸਿਰ ਜੋੜ ਕੇ ਬਹਿ ਕੇ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਹੈ। ਇਹ ਮਾਮਲੇ ਪਤਾ ਨਹੀਂ ਕਿੱਥੇ ਤੱਕ ਜਾਣਗੇ। ਜੀ, ਭਾਰਤ ਤੋਂ ਯਾਤਰਾ ਲਈ ਆਉਣ ਵਾਲੀ ਬੀਬੀ ਨੇ ਪਾਕਿਸਤਾਨ 'ਚ ਧਰਮ ਬਦਲ ਕੇ ਪਾਕਿਸਤਾਨੀ ਬੰਦੇ ਨਾਲ ਵਿਆਹ ਕੀਤਾ ਸੀ। ਸੁਣਿਆ ਇਹ ਦੋਵੇਂ ਗ੍ਰਿਫਤਾਰ ਹੋ ਗਏ ਨੇ ਤੇ ਬੀਬੀ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ। ਜੀ, ਪਹਿਲਾਂ BBC ਦੀ ਇਹ ਰਿਪੋਰਟ ਸੀਗੀ ਕਿ ਬੀਬੀ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਔਰ BBC ਨੇ ਇਹ ਰਿਪੋਰਟ ਕੀਤੀ ਸੀਗੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਪੰਜਾਬ ਤੋਂ ਮਿਨੋਰਟੀਜ਼ ਦੇ ਸੂਬਾ ਵਜ਼ੀਰ ਰਮੇਸ਼ ਸਿੰਘ ਅਰੋੜਾ ਹੋਣਾ ਬਾਰੇ ਕਿ ਬੀਬੀ ਔਰ ਇਹ ਬੰਦਾ ਜਿਹੜਾ ਇਹ ਨਨਕਾਣਾ ਸਾਹਿਬ ਦਾ ਇੱਕ ਪਿੰਡ ਆ ਪਹਿਰੇਵਾਲੀ, ਉੱਥੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਸਦਰ ਨਨਕਾਣਾ ਸਾਹਿਬ ਦੀ ਹਵਾਲਾਤ 'ਚ ਸਨ। ਇਹ ਬੀਬੀ ਹੈ ਜਿਹੜੀ ਇਹਨੇ ਪਹਿਲਾਂ ਵੀ ਰਾਬਤੇ ਰੂਬਤੇ ਨੇ ਜਿਹੜੇ ਉਹ ਬਣਾਏ ਔਰ ਰਮੇਸ਼ ਅਰੋੜਾ ਹੋਣਾ ਨੇ ਦੱਸਿਆ ਕਿ 2016 ਤੋਂ ਇਹ ਦੋਵੇਂ ਆਪਸ ਦੇ ਵਿੱਚ ਰਾਬਤੇ 'ਚ ਸਨ। ਇਸ ਬੀਬੀ ਨੇ ਪਹਿਲਾਂ ਵੀ ਪਾਕਿਸਤਾਨੀ ਵੀਜ਼ੇ ਵਾਸਤੇ ਕੋਸ਼ਿਸ਼ ਕੀਤੀ। ਮਾਮਲੇ ਨੂੰ ਬਿਸ਼ੱਕ ਉਹਨਾਂ ਨੇ ਆਖਿਆ ਕਿ ਵਿਆਹ ਇਹਦਾ ਨਿੱਜੀ ਮਾਮਲਾ ਹੈ, ਧਰਮ ਬਦਲਣਾ ਇਹਦਾ ਨਿੱਜੀ ਮਾਮਲਾ ਹੈ, ਪਰ ਇਹ ਭਾਰਤੀ ਸ਼ਹਿਰੀ ਹੈ, ਇਹਨੂੰ ਡਿਪੋਰਟ ਕਰਨ ਵਾਸਤੇ ਤਿਆਰੀਆਂ ਪੂਰੀਆਂ। ਉਦੋਂ ਤੱਕ ਰੌਲਾ ਬਣ ਗਿਆ ਔਰ ਇਹ ਉਮੀਦ ਜ਼ਾਹਰ ਕੀਤੀ ਜਾ ਰਹੀ ਕਿ ਇਹਨੂੰ ਭਾਰਤ ਦੇ ਹਵਾਲੇ ਕੀਤਾ ਜਾ ਰਿਹਾ। ਹੁਣ ਸਾਡੇ ਕੋਲ ਜਿਹੜੀ ਖਬਰ ਪੜੀ ਹੈ ਉਹ ਪਾਕਿਸਤਾਨੀ ਐਕਸਪ੍ਰੈਸ ਮੀਡੀਆ ਗਰੁੱਪ ਦੀ ਹੈ, ਜਿਨ੍ਹਾਂ ਨੇ ਆਖਿਆ ਕਿ ਪਾਕਿਸਤਾਨ ਦੀ ਫੈਡਰਲ ਇੰਟੀਰੀਅਰ ਮਿਨਿਸਟਰੀ ਹੈ ਜਿਹੜੀ ਉਹਨੇ ਇਸ ਬੀਬੀ ਨੂੰ ਡਿਪੋਰਟ ਕਰਨ ਤੋਂ ਜਾਂ ਭਾਰਤ ਹਵਾਲਗੀ ਤੋਂ ਰੋਕ ਦਿੱਤਾ ਹੈ। ਯਾਦ ਰਵੇ ਕਿ ਇਸ ਬੀਬੀ ਦੀ ਗ੍ਰਿਫਤਾਰੀ ਔਰ ਇਹਨੂੰ ਭਾਰਤ ਦੇ ਹਵਾਲੇ ਕਰਨ ਜਾਂ ਡੀਪੋਰਟ ਕਰਨ ਬਾਰੇ ਮਹਿੰਦਰਪਾਲ ਸਿੰਘ ਹੋਣੇ ਨੇ ਜਿਹੜੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਮੈਂਬਰ ਅਸੈਂਬਲੀ ਵੀ ਰਹਿ ਚੁੱਕੇ ਨੇ, ਸੂਬਾ ਅਸੈਂਬਲੀ। ਉਹਨਾਂ ਵੱਲੋਂ ਲਾਹੌਰ ਹਾਈ ਕੋਰਟ 'ਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਜਿਹਦੇ ਤੇ ਹਜੇ ਅਦਾਲਤੀ ਫੈਸਲਾ ਹੈ ਜਿਹੜਾ ਉਹ ਨਹੀਂ ਆਇਆ। ਇਸ ਬੀਬੀ ਵੱਲੋਂ ਵੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਜੀ ਮੈਂ ਪਾਕਿਸਤਾਨੀ ਬੰਦੇ ਦੇ ਨਾਲ ਵਿਆਹ ਕੀਤਾ ਹੈ, ਮੈਨੂੰ ਇੰਤਜ਼ਾਮੀਆ, ਪੁਲਿਸ ਔਰ ਫੋਰਸਿਸ ਔਰ ਇੰਟੈਲੀਜੈਂਸ ਇਹ ਤੰਗ ਕਰ ਰਹੇ ਨੇ, ਮੈਨੂੰ ਤਹੱਫੁਜ਼ ਦਿੱਤਾ ਜਾਏ। ਅਦਾਲਤ ਵੱਲੋਂ ਕੋਈ ਫੈਸਲਾ ਇਹਨਾਂ ਦੇ ਹੱਕ 'ਚ ਆਇਆ ਵੀ ਸੀਗਾ। ਉੱਥੇ ਇਹ ਗ੍ਰਿਫਤਾਰੀ ਹੈ ਜਿਹੜੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਇਹ ਅੱਗੇ ਟੁਰਿਆ, ਪਰ ਐਨ ਨੱਕੇ ਤੇ ਜਦੋਂ ਕਹਿੰਦੇ ਨੇ ਕਿ ਸਾਰੀਆਂ ਤਿਆਰੀਆਂ ਸਨ, ਉਦੋਂ ਪਾਕਿਸਤਾਨ ਦੀ ਇੰਟੀਰੀਅਰ ਫੈਡਰਲ ਮਿਨਿਸਟਰੀ ਹੈ ਜਿਹੜੀ ਉਹਨੇ ਭਾਰਤ ਹਵਾਲਗੀ ਹੈ ਜਿਹੜੀ ਉਹ ਫਿਲਹਾਲ ਰੋਕ ਦਿੱਤੀ ਹੈ। ਇਹ ਐਕਸਪ੍ਰੈਸ ਮੀਡੀਆ ਗਰੁੱਪ ਰਾਹੀਂ ਸਾਡੇ ਤੱਕ ਰਿਪੋਰਟ ਪਹੁੰਚੀ ਜੀ। ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਹੈ ਇਜਾਜ਼ਤ, ਪਰ ਜਾਣ ਤੋਂ ਪਹਿਲੇ ਇਹ ਇੱਕ ਗੱਲ ਜਿਹੜੀ ਸੀ ਹਰ ਵਾਰ ਕਰ ਰਹੇ ਹਾਂ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, Instagram ਔਰ TikTok ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਖਬਰਾਂ ਅਸੀਂ ਲੈ ਕੇ ਆਨੇ ਤੁਹਾਡੇ ਵਾਸਤੇ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਹੁੰਦੀਆਂ ਨੇ। ਜੇ ਤੁਸੀਂ ਸਮਝਦੇ ਜੇ ਕਿ ਇਹਨਾਂ ਖਬਰਾਂ 'ਚ ਤੁਹਾਡਾ ਐਡਵਰਟਾਈਜ਼ਮੈਂਟ ਇਸ਼ਤਿਹਾਰ ਜਾਂ ਤੁਹਾਡੇ ਕਾਰੋਬਾਰ ਵਪਾਰ ਦੀ ਐਡਵਰਟਾਈਜ਼ਮੈਂਟ ਚੱਲੇ ਤੇ ਉਹ ਫਾਇਦਾਮੰਦ ਹੋ ਸਕਦੀ ਹੈ ਤੇ ਇਹਨਾਂ ਖਬਰਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਦਿਓ ਸਾਨੂੰ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।